ਉਨੀਆਂ ਤੋਂ ਬਾਅਦ ਦੇ ਵਿੱਚ ਹੁਣ ਉਹਨਾਂ ਨੇ ਵਾਸ਼ਿੰਗਟਨ ਸਟੇਟ ਵਿੱਚ ਭਾਰੀ ਮੰਗ ਤੋਂ ਬਾਅਦ ਦੇ ਵਿੱਚ ਉੱਥੇ ਵੀ ਉਹਨਾਂ ਨੇ ਆਪਣਾ ਆਫਿਸ ਖੋਲ੍ਹ ਦਿੱਤਾ ਆ। ਸਿਆਟਲ ਕੈਂਟ ਇਸ ਦੇ ਇਰਦ ਗਿਰਦ ਦੇ ਜਿੰਨੇ ਵੀ ਇਲਾਕੇ ਆ ਉੱਥੇ ਇਹ ਜਿਹੜੀਆਂ ਆਪਣੀਆਂ ਸੇਵਾਵਾਂ ਹੁਣ ਦਿੰਦੇ ਨੇ। ਉੱਥੇ ਸੰਪਰਕ ਕਰਨ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ 206 913 9075 206 913 9075 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਮੋਹਨ ਚੀਮਾ ਜੀ, ਇੱਕ ਵਾਰੀ ਫਿਰ ਬਹੁਤ ਬਹੁਤ ਵਧਾਈ ਜੀ ਇਸ ਨਵੇਂ ਆਫਿਸ ਦੇ ਲਈ। ਜੀ ਜੀ ਰਾਜਪਾਲ ਜੀ, ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸੋ ਮੋਹਨ ਚੀਮਾ ਜੀ, ਜ਼ਰੂਰ ਆਪਾਂ ਜੇ ਅੱਜ ਦੀ ਗੱਲਬਾਤ ਜੇ ਸ਼ੁਰੂ ਕਰਦੇ ਜਾਈਏ, ਜਿਹੜੇ ਇੰਟਰਸਟ ਰੇਟਸ ਆ ਉਹ ਕਿਸ ਪਾਸੇ ਵੱਲ ਨੂੰ ਜਿਹੜੇ ਉਹ ਵੱਧ ਰਹੇ ਨੇ? ਕੀ ਸਟੈਗਨੈਂਟ ਨੇ, ਵੱਧ ਰਹੇ ਨੇ, ਘਟ ਰਹੇ ਨੇ, ਕਿੱਧਰ ਜਾ ਰਹੇ ਨੇ? ਜੀ ਜੀ ਸੋ ਰਾਜਪਾਲ ਜੀ, ਲਾਸਟ ਵੀਕ ਦਾ ਜਿਹੜਾ ਸ਼ੋਅ ਸੀਗਾ ਉਹਦੇ ਵਿੱਚ ਇੱਕ ਅਨਾਊਂਸਮੈਂਟ ਅਸੀਂ ਕੀਤੀ ਸੀਗੀ ਕਿ ਜਿਹੜੀ ਪਿਛਲੇ ਜਿਹੜੀ ਮਹੀਨੇ ਦੀ 12 ਤਰੀਕ ਸੀਗੀ ਨਾ ਜੀ, ਇਹਦੋਂ ਇੱਕ ਅਨਾਊਂਸਮੈਂਟ ਹੋਈ ਸੀਗੀ ਫੈਨੀ ਤੇ ਫਰੈਡੀ ਵੱਲੋਂ, ਜਿਹੜੀਆਂ ਵੀ ਗਵਰਨਮੈਂਟ ਦੀਆਂ ਏਜੰਸੀਜ਼ ਹੈਗੀਆਂ ਜਿਹੜੀਆਂ ਵੀ ਲੋਨਸ ਦਾ ਬੈਕਅਪ ਕਰਦੀਆਂ, ਮੌਰਗੇਜਿਸ ਦਾ। ਇਹਨਾਂ ਨੇ ਉਦੋਂ 12th ਨੂੰ ਇਹ ਅਨਾਊਂਸਮੈਂਟ ਕੀਤੀ ਸੀ ਵੀ ਅਸੀਂ ਇਮੀਡੀਏਟਲੀ ਹਰ ਇੱਕ ਦਾ ਜਿਹੜਾ ਇੰਟਰਸਟ ਰੇਟ ਆ ਉਹ ਕਹਿ ਲਓ ਵੀ ਜਿਹੜਾ ½ ਪੁਆਇੰਟ ਅਸੀਂ ਬੈਂਕ ਸਾਰਿਆਂ ਨੂੰ ਚਾਰਜ ਕਰਾਂਗੇ। ਤੇ ਜਿਹੜਾ ਰੇਟ ਆ ਉਹ ਵੱਧਦਾ ਸੀਗਾ, ਉਹ ਜਿਹੜਾ ਉਹ ਰੇਟ ਵੱਧਦਾ ਸੀਗਾ ਜਿਹੜਾ ਲੈਂਡਰਸ ਦਾ, ਉਹ ਅੱਗੇ ਜਾ ਕੇ ਪੈਂਦਾ ਸੀ ਕੰਜ਼ਿਊਮਰਸ ਨੂੰ, ਕਿ ਜਿਨ੍ਹਾਂ ਨੇ ਆਪਣਾ ਘਰ ਰੀਫਾਈਨੈਂਸ ਕਰਾਉਣਾ ਸੀਗਾ ਤੇ ਉਹਨਾਂ ਦੇ ਜਿਹੜੇ ਰੇਟ ਸੀਗੇ ਉਹ ਇੱਕਦਮ ਵੱਧ ਗਏ ਸੀਗੇ। ਤੇ ਇਹ ਜਦੋਂ ਖਬਰ ਆਈ ਸੀਗੀ ਤੇ ਇਹਦੇ ਕਾਰਨ ਕਾਫੀ ਜਿਹੜੀਆਂ ਐਪਲੀਕੇਸ਼ਨ ਸੀਗੀਆਂ ਉਹ ਰੁਕ ਗਈਆਂ ਸੀਗੀਆਂ ਕਿਉਂਕਿ ਰੇਟ ਇੱਕਦਮ ਵੱਧ ਗਏ ਸੀਗੇ। ਔਰ ਲਾਸਟ ਵੀਕ ਦੇ ਸ਼ੋਅ 'ਚ ਮੈਂ ਅਨਾਊਂਸਮੈਂਟ ਕੀਤੀ ਸੀਗੀ ਵੀ ਲੱਗਦਾ ਪਿਆ ਵੀ ਜਿਹੜੇ ਸੀਗੇ ਨਾ ਬੈਂਕ, ਇਹਨਾਂ ਦੀ ਹੈਗੀ ਹੈ ਐਸੋਸੀਏਸ਼ਨ, ਇਹਨੂੰ ਕਹਿੰਦੇ NAMB, ਨੈਸ਼ਨਲ ਐਸੋਸੀਏਸ਼ਨ ਆਫ ਮੋਰਗੇਜ ਬੈਂਕਰਸ। ਇਹਨਾਂ ਨੇ ਬਹੁਤ ਰੌਲਾ ਪਾਇਆ। ਇਹਨਾਂ ਨੇ ਕਿਹਾ ਵੀ ਆਹ ਰੇਟ ਜਿਹੜੇ ਸੀਗੇ ਤੁਸੀਂ ਗਲਤ ਵਧਾਏ ਆ, ਇੱਕਦਮ ਵਧਾਏ ਆ। ਇਹਦੇ ਕਾਰਨ ਜਿਹੜੇ ਹੈਗੇ ਆ ਲੋਕਾਂ ਦੇ ਉੱਪਰ ਕੋਵਿਡ ਕਾਰਨ ਆਲਰੇਡੀ ਇੰਨੇ ਮੁਸ਼ਕਿਲਾਤਾਂ ਆਈਆਂ ਹੋਈਆਂ ਵੀ ਇਹ ਰੇਟ ਇੱਕਦਮ ਨਹੀਂ ਵਧਾਉਣਾ ਚਾਹੀਦਾ ਸੀ ਤੁਹਾਨੂੰ। ਸੋ ਉਹਨਾਂ ਦੇ ਜਿਹੜੇ ਸੀਗੇ ਉਹਨਾਂ ਨੇ ਬੜੇ ਕਹਿ ਲਓ ਵੀ ਕਾਂਗਰਸਮੈਨ ਨੂੰ ਲਿਖਿਆ ਔਰ ਬੜੇ ਲੋਕਾਂ ਨੇ ਵੀ ਚਿੱਠੀਆਂ ਲਿਖੀਆਂ। ਤੇ ਇਹ ਜਿਹੜਾ ਇਫੈਕਟਿਵ ਜਿਹੜਾ ਸੀਗਾ ਨਾ, ਐਕਚੁਅਲੀ ਰਾਜਪਾਲ ਜੀ, ਇਹਦੀ ਇਫੈਕਟਿਵ ਡੇਟ ਸੀਗੀ September 1 ਜਿਹੜੀ ਕਿ ਕੱਲ ਆਉਣੀ ਹੈ ਜੀ। ਲੇਕਿਨ ਬੈਂਕਾਂ ਨੇ ਜਦੋਂ ਖਬਰ ਨਾ ਉਸੇ ਦਿਨ ਅਗਲੇ ਦਿਨ ਹੀ ਬਹੁਤ ਲੋਕਾਂ ਦੇ ਜਿਹੜੇ ਰੇਟ ਸੀ ਉਹ ਵਧਾ ਦਿੱਤੇ ਸੀਗੇ, ਜਿਹੜੇ ਕਰਾਏ ਸੀ ਰੀਫਾਈਨੈਂਸ। ਲੇਕਿਨ ਆਹ ਜਿਹੜਾ ਰੌਲਾ ਪਿਆ ਸੀ ਇਹਦੇ ਕਾਰਨ ਕੀ ਹੋਇਆ ਵੀ ਸਰਕਾਰ ਦੇ ਬੈਕਡ ਆਊਟ। ਹੁਣ ਉਹਨਾਂ ਨੇ ਇਹ ਕਿਹਾ ਵੀ ਠੀਕ ਹੈ, ਅਸੀਂ ਮੰਨਦੇ ਹਾਂ ਕਿ ਇਹ ਗੱਲਬਾਤ ਹੈਗੀ ਆ, ਸਿਲਸਿਲਾ ਮਾੜਾ, ਸਾਡਾ ਸਟੈਪ ਸਹੀ ਨਹੀਂ ਸੀਗਾ, ਅਸੀਂ ਇਹ ਰੇਟ ਹੁਣ ਨਹੀਂ ਵਧਾਵਾਂਗੇ। ਅਸੀਂ ਜਿਹੜੀ ਇਹਦੀ ਇਫੈਕਟਿਵ ਡੇਟ ਆ ਉਹ December 1 ਕਰਤੀ ਉਹਨਾਂ ਨੇ। ਯਾਨੀ ਕਿ ਸਾਡੇ ਕੋਲ ਹੁਣ ਸਾਰਾ ਕੁਝ 3 ਮਹੀਨੇ ਜਾਂ 4 ਮਹੀਨੇ ਜਿਹੜੇ ਹੈਗੇ ਆ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਠੀਕ ਹੈ ਜੀ। December 1 ਨੂੰ ਇਹ ਫੇਰ ਤੋਂ ਲਾਗੂ ਹੋ ਜਾਣੇ ਆ ਔਰ ਰੇਟ ਜਿਹੜੇ ਰੀਫਾਈਨੈਂਸ ਹੈਗੇ ਆ ਇਹ ਫੇਰ ਦੁਬਾਰਾ ਤੋਂ ਜਿਹੜੇ ਹੈ ਉਦੋਂ ਜਾ ਕੇ ਵਧਣਗੇ। ਸੋ ਗੱਲਬਾਤ ਇਹ ਹੈਗੀ ਹੈ ਵੀ ਚਲੋ ਫੇਰ ਦੁਬਾਰਾ ਤੋਂ ਕਹਿੰਦੇ ਵੀ ਇੱਕ ਹੋਰ ਵਿੰਡੋ ਓਪਨ ਹੋਈ ਹੈ ਕਿ ਥੋੜਾ ਟਾਈਮ ਆਇਆ ਵੀ ਜਿਨ੍ਹਾਂ ਨੇ ਰੀਫਾਈਨੈਂਸ ਨਹੀਂ ਕਰਾਇਆ ਜਾਂ ਜਿਨ੍ਹਾਂ ਨੇ ਰੀਫਾਈਨੈਂਸ ਦੀ ਐਪਲੀਕੇਸ਼ਨ ਲਾਈ ਸੀ ਉਹ ਰੁਕ ਗਈ ਸੀਗੀ, ਹੁਣ ਵੀ ਟਾਈਮ ਸਹੀ ਹੈਗਾ। ਪਲੀਜ਼ ਇਹ ਜਿਹੜਾ ਵਿਆਜ ਹੈ ਜੇ ਤੁਹਾਡਾ ਘੱਟ ਸਕਦਾ ਇਹਦੇ ਬਾਰੇ ਜਾਣਕਾਰੀ ਲਓ। ਔਰ ਜੇ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਸਾਡੇ ਆਫਿਸ 'ਚ ਕਾਲ ਕਰ ਸਕਦੇ ਹੋ। ਸਾਡੇ ਆਫਿਸ ਵਿੱਚ ਪੰਜਾਬੀ, ਇੰਗਲਿਸ਼, ਹਿੰਦੀ ਹਰ ਇੱਕ ਤਰ੍ਹਾਂ ਦੇ ਲੋਨ ਆਫਿਸਰਸ ਔਰ ਰੀਅਲਟਰਸ ਹਮੇਸ਼ਾ ਤੁਹਾਡਾ ਸਾਥ ਦਿੰਦੇ ਨੇ ਔਰ ਤੁਹਾਡੇ ਜਿਹੜੇ ਵੀ ਸਵਾਲ ਹੋਣ ਉਹਨਾਂ ਦਾ ਉਹ ਜਵਾਬ ਦੇਣਗੇ ਜੀ। ਬਿਲਕੁਲ, ਇਹ ਸੇਵਾਵਾਂ ਲੈਣ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ 5598255555 559 825 5555 ਦੇ ਉੱਤੇ ਤੁਸੀਂ ਇਹਨਾਂ ਨੂੰ ਜਿਹੜਾ ਸੰਪਰਕ ਕਰੋ। ਅਤੇ ਹੁਣ ਇਹਨਾਂ ਨੇ ਵਾਸ਼ਿੰਗਟਨ ਸਟੇਟ ਦੇ ਸਿਆਟਲ ਦੇ ਇਲਾਕੇ ਦੇ ਵਿੱਚ ਵੀ ਆਪਣਾ ਨਵਾਂ ਆਫਿਸ ਸ਼ੁਰੂ ਕੀਤਾ ਆ। ਉੱਥੇ ਵੀ ਤੁਸੀਂ ਇਹਨਾਂ ਦੇ ਨਾਲ ਉੱਥੋਂ ਦੇ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ। 206 913 9075 206 913 9075 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਸੋ ਹੁਣ ਜਿੱਦਾਂ ਤੁਸੀਂ ਦੱਸਿਆ ਵੀ ਹੁਣ 1 ਦਸੰਬਰ ਨੂੰ ਜਿਹੜਾ ਉਹ ਕਰਨਗੇ, ਇਹ ਚੀਜ਼ ਉਹਨਾਂ ਦੇ ਕਹਿਣ ਤੋਂ ਬਾਅਦ ਦੇ ਵਿੱਚ ਇੰਟਰਸਟ ਰੇਟ ਦੇ ਵਿੱਚ ਕੁਛ ਥੱਲੇ ਨੂੰ 0.5% ਡਾਊਨ ਗਿਆ ਆ ਜਾਂ ਜੀ ਉਹਨਾਂ ਨੇ ਹੁਣ ਉੱਥੇ ਰੱਖ ਲਿਆ ਵੀ ਆਪਾਂ ਉਨੇ ਕਿਤੇ ਰਹੀਏ? ਹਾਂਜੀ, ਵੈਰੀ ਗੁੱਡ ਕੁਐਸਚਨ ਰਾਜ ਭਾਜੀ। ਐਕਚੁਅਲੀ ਹੋਇਆ ਕੀ ਸੀਗਾ ਵੀ ਜਿਹੜੇ ਬੈਂਕ ਵਾਲੇ ਸੀਗੇ ਵੀ ਇਹਨਾਂ ਨੇ ਆਲਰੇਡੀ ਵਧਾ ਦਿੱਤਾ ਸੀਗਾ, ਪਰ ਹੁਣ ਦੁਬਾਰਾ ਤੋਂ ਉਹਨੂੰ ਘਟਾਉਣ ਦਾ ਜਿਹੜਾ ਚੱਕਰ ਹੈਗਾ ਉਹ ਹੌਲੀ ਹੌਲੀ ਘਟਾ ਰਹੇ ਨੇ। ਸੋ ਨਾ ਦੇ ਟੇਕਿੰਗ ਕਹਿੰਦੇ ਨੇ ਬੇਬੀ ਸਟੈਪਸ ਬੈਕਵਰਡਸ, ਬਹੁਤ ਛੋਟੇ ਛੋਟੇ ਸਟੈਪ ਜਿਹਨਾਂ ਕਰ ਰਹੇ ਆ। ਸੋ ਚਲੋ ਜੋ ਅਸੀਂ ਦੇਖ ਰਹੇ ਹਾਂ ਵੀ ਥੋੜ੍ਹਾ ਬਹੁਤਾ ਫਰਕ ਪਿਆ, ਲੇਕਿਨ ਮੈਨੂੰ ਲੱਗਦਾ ਕਿ ਆਹ ਜਿਹੜੇ ਆਹ ਹਫ਼ਤਾ ਹੋ ਗਿਆ ਨੈਕਸਟ ਵੀਕ ਔਰ 2 ਵੀਕਸ ਦੇ ਵਿੱਚ ਨਾ
ਇੱਕ ਤੇ ਰਾਜ ਭਾਜੀ ਇਲੈਕਸ਼ਨ ਦਾ ਬਹੁਤ ਜ਼ੋਰ ਹੈਗਾ, ਬਿਲਕੁਲ ਔਰ ਹਰ ਇੱਕ ਪਾਰਟੀ ਜਿਹੜੀ ਚੱਲਦੀ ਹਕੂਮਤ ਹੈ, ਜਿਨ੍ਹਾਂ ਦੀ ਜਿਹੜੀ ਐਗਜ਼ਿਸਟਿੰਗ ਜਿਹੜੀ ਕਹਿ ਲਓ ਵੀ ਗਵਰਨਮੈਂਟ ਹੈਗੀ ਹੈ, ਉਹਨਾਂ ਨੇ ਪੂਰਾ ਜ਼ੋਰ ਪਾਉਣਾ ਫੈਡਰਲ ਰਿਜ਼ਰਵ ਦੇ ਉੱਪਰ ਕਿ ਜਿਹੜੇ ਰੇਟਸ ਨੇ ਉਹ ਘੱਟ ਤੋਂ ਘੱਟ ਰਹਿਣ, ਤਾਂ ਕਿ ਲੋਕੀ ਘਰਾਂ 'ਚ ਬਹਿ ਕੇ ਬਹੁਤ ਖੁਸ਼ ਰਹਿਣ ਕਿ ਉਹਨਾਂ ਦੀਆਂ ਪੇਮੈਂਟਾਂ ਘੱਟ ਜਾਣ, ਉਹਨਾਂ ਨੂੰ ਸੋਹਣੇ ਸੋਹਣੇ ਰੇਟ ਮਿਲ ਜਾਣ, ਤੇ ਉਹਦੇ ਕਾਰਨ ਜਿਹੜੀਆਂ ਵੋਟਾਂ ਨੇ ਉਹ ਜ਼ਿਆਦਾ ਸਿਕਿਉਰ ਹੋ ਜਾਣ। ਚਲੋ ਪਾਲਿਸੀਜ਼ ਹੈਗੀਆਂ, ਸਰਕਾਰ ਦਾ ਹੱਥ ਪੈਂਦਾ ਤੇ ਉਹ ਇਸ ਵੇਲੇ ਕਰਦੇ ਆ, ਲੇਕਿਨ ਜੋ ਮੈਨੂੰ ਲੱਗ ਰਿਹਾ ਵੀ ਇਹ ਜਦੋਂ ਵੀ ਇਲੈਕਸ਼ਨ ਮੁੱਕੇ ਜਾਂ ਇਲੈਕਸ਼ਨ ਤੋਂ ਹੋ ਸਕਦਾ ਵੀ 2-3 ਹਫ਼ਤੇ ਪਹਿਲਾਂ ਵੀ ਇਹ ਰੇਟ ਜਿਹੜੇ ਹੈਗੇ ਨਾ ਇਹ ਕਿਸੇ ਵੀ ਪਾਸੇ ਨੂੰ ਜਾ ਸਕਦੇ ਨੇ। ਸੋ ਬੀ ਕੇਅਰਫੁਲ। ਜਿਨ੍ਹਾਂ ਦੇ ਵਿਆਜ 4 ਦੇ ਉੱਪਰ ਹੈਗੇ ਨੇ ਉਹਨਾਂ ਨੂੰ ਜ਼ਰੂਰ ਚਾਹੀਦਾ ਕਿ ਥੋੜ੍ਹਾ ਬਹੁਤਾ ਟਾਈਮ ਕੱਢ ਕੇ ਇਹ ਕੋਸ਼ਿਸ਼ ਜ਼ਰੂਰ ਕਰਨ ਕਿ ਵਿਆਜ ਆਪਣਾ ਘਟਾਉਣ, ਕਿਉਂਕਿ ਜਦੋਂ ਵਿਆਜ ਘਟੂਗਾ ਤੁਹਾਡੀ ਪੇਮੈਂਟ ਘਟੂਗੀ, ਜਦੋਂ ਤੁਹਾਡੀ ਪੇਮੈਂਟ ਘਟੂਗੀ ਤੁਹਾਡੀ ਬਚਤ ਹੋਊਗੀ, ਤੁਸੀਂ ਜਿਹੜੇ ਉਹ ਪੈਸੇ ਬਚਦੇ ਆ ਉਹ ਤੁਸੀਂ ਕਿਸੇ ਹੋਰ ਪਾਸੇ ਲਾ ਸਕਦੇ ਹੋ ਜੀ। ਜੀ ਜੀ ਬਿਲਕੁਲ, ਇਹ ਤਾਂ ਡੈਫੀਨੇਟਲੀ ਜਿਹੜਾ ਉਹ ਦੇਖਿਆ ਹੀ ਜਾਂਦਾ ਆ। ਸੋ ਕੀ ਇਹਨਾਂ ਨੇ ਸਾਰੀਆਂ ਚੀਜ਼ਾਂ ਨੂੰ, ਜਿੱਦਾਂ ਤੁਸੀਂ ਕਿਹਾ ਵੀ ਵੋਟਾਂ ਸਿਕਿਉਰ ਕਰਨੀਆਂ, ਕੀ ਮੋਰੀਟੋਰੀਅਮ ਇਹਨਾਂ ਨੇ ਵਧਾਏ ਆ ਜਾਂ ਉੱਥੇ ਕੁ ਤੱਕ ਹੀ ਰੱਖਿਆ ਆ, ਕੁਛ ਹੈ ਉਸ ਦੇ ਉੱਤੇ ਵੀ ਅਪਡੇਟ? ਜੀ ਜੀ, ਸੋ ਦੇਖੋ ਜਿਹੜੀਆਂ ਜੇ ਤੇ ਇਲੈਕਸ਼ਨ ਦੀ ਗੱਲ ਕਰੀਏ, ਜਿਵੇਂ ਪਹਿਲਾਂ ਕਿਹਾ ਸੀ ਵੀ ਸਰਕਾਰ ਦਾ ਪੂਰਾ ਕੋਸ਼ਿਸ਼ ਹੈਗੀ ਹੈ, ਇਹਨਾਂ ਨੇ ਬਹੁਤ ਬਹੁਤ ਵੱਡੇ, ਇੱਕ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕੋਵਿਡ ਦੇ ਕਾਰਨ ਜਿੰਨਾ ਪੈਸਾ ਅਮਰੀਕਨ ਗਵਰਨਮੈਂਟ ਨੇ ਇਸ ਇਕੋਨਮੀ 'ਚ ਲਾਇਆ, ਮੇਰਾ ਨਹੀਂ ਖਿਆਲ ਵੀ ਕੋਈ ਹੋਰ ਸਰਕਾਰ ਨੇ ਇੰਨਾ ਕੋਈ ਉਪਰਾਲਾ ਕੀਤਾ ਹੋਵੇ ਜਿਹਦੇ ਵਿੱਚ ਉਹਨਾਂ ਨੇ ਮੈਕਸੀਮਮ ਲੋਕਾਂ ਨੂੰ ਹੈਲਪ ਕੀਤੀ ਹੋਏ। ਕਈ ਬਿਜ਼ਨਸਿਸ ਜਿਹੜੇ ਚੱਲਦੇ ਜਿਨ੍ਹਾਂ ਦੇ ਬਿਲਕੁਲ ਹੀ ਬੰਦ ਹੋ ਜਾਣੇ ਸੀਗੇ, ਉਹ PPP ਦੇ ਰਾਹੀਂ ਜਿਹੜੇ ਪੇਰੋਲ ਪ੍ਰੋਟੈਕਸ਼ਨ ਪ੍ਰੋਗਰਾਮ ਸੀਗਾ, ਤੇ ਉਹਦੇ ਨਾਲ ਇੱਕ EIDL ਸੀਗੀ, ਇਕਨੋਮਿਕ ਇੰਜਰੀ ਡਿਜ਼ਾਸਟਰ ਲੋਨ, ਇਹੋ ਜਿਹੇ ਜਿਹੜੇ ਪ੍ਰੋਗਰਾਮ ਕੱਢ ਕੇ ਉਦੋਂ ਅਨਐਮਪਲੋਇਮੈਂਟ ਦੇ ਚੈੱਕ ਦੇ ਕੇ ਇਹਨਾਂ ਨੇ ਬਹੁਤ ਜ਼ੋਰ ਲਾਇਆ। ਸੋ ਸਰਕਾਰ ਕਿਸੇ ਪਾਸੋਂ ਹਟ ਨਹੀਂ ਰਹੀ, ਇਹਨਾਂ ਨੇ ਤਾਂ ਦਰਵਾਜ਼ੇ ਐ ਖੋਲੇ ਆ ਵੀ ਜਿਹੜਾ ਮਰਜ਼ੀ ਲੈ ਜਾਏ, ਪੈਸਾ ਬਹੁਤ ਵੰਡਿਆ ਔਰ ਉਹ ਪੈਸਾ ਮਾਰਕੀਟ 'ਚ ਹੈਗਾ, ਔਰ ਮਾਰਕੀਟ 'ਚ ਪੈਸਾ ਹੋਣ ਦੇ ਕਾਰਨ ਹੀ ਰਾਜ ਭਾਜੀ ਇਹ ਜਿਹੜੀ ਹਾਊਸਿੰਗ ਮਾਰਕੀਟ ਹੈ ਨਾ ਇਹਦੇ ਪੈਰ ਲੱਗੇ ਹੋਏ ਆ। ਜਦ ਤੱਕ ਮੈਂ ਤਾਂ ਇਹ ਵੀ ਦੇਖਿਆ ਵੀ ਜੇ ਅਮਰੀਕਾ ਦੀ ਹਾਊਸਿੰਗ ਮਾਰਕੀਟ ਸਟੇਬਲ ਰਹਿੰਦੀ ਹੈ ਨਾ ਤੇ ਇਹਨਾਂ ਦਾ ਸਭ ਕੁਝ ਸਹੀ ਚੱਲਦਾ, ਕਿਉਂਕਿ ਇੱਥੇ ਜਿਹੜੀ ਹੋਮ ਓਨਰਸ਼ਿਪ ਹੈਗੀ ਹੈ ਨਾ ਉਹ ਬਹੁਤ ਜ਼ਿਆਦਾ ਹੈਗੀ ਹੈ। ਇੱਥੇ ਇਹ ਮੁਲਕਾਂ 'ਚ ਇੱਕ ਮੁਲਕ ਐਸਾ ਹੈਗਾ ਜਿਹਦੇ ਵਿੱਚ ਹੋਮ ਓਨਰਸ਼ਿਪ ਕਾਫੀ ਹੈਗੀ ਆ, ਔਰ ਕਾਫੀ ਘਰਾਂ ਦੇ ਉੱਪਰ ਲੋਨਸ ਹੁੰਦੇ ਆ। ਜਦੋਂ ਲੋਨਸ ਹੁੰਦੇ ਆ, ਲੋਨਸ ਦੇ ਉੱਪਰ ਪੈਂਦਾ ਵਿਆਜ, ਜਦੋਂ ਵਿਆਜ ਕਮਾਉਂਦਾ ਬੈਂਕ ਕਮਾਉਂਦੇ ਆ, ਬੈਂਕ ਕਮਾ ਕੇ ਸਰਕਾਰ ਨੂੰ ਕੁਝ ਪੈਸਾ ਮੋੜਦੇ ਆ। ਸੋ ਹਾਊਸਿੰਗ ਦਾ ਖੜਾ ਹੋਣਾ, ਹਾਊਸਿੰਗ ਦਾ ਸਹੀ ਡਾਇਰੈਕਸ਼ਨ 'ਚ ਜਾਣਾ ਇਹ ਬਹੁਤ ਜ਼ਰੂਰੀ ਹੈਗਾ, ਔਰ ਇਹਦੇ ਕਾਰਨ ਹੀ ਨੋਇੰਗ ਵੀ ਇਲੈਕਸ਼ਨ ਵੀ ਹੈਗੇ ਆ, ਜਿਹੜੇ ਰੇਟਸ ਹੈਗੇ ਆ ਉਹ ਨਵੰਬਰ ਤੱਕ ਮੇਰਾ ਖਿਆਲ ਆ ਵੀ ਸਹੀ ਰਹਿਣਗੇ, ਲੇਕਿਨ ਇੰਨਾ ਗੈਂਬਲ ਕਰਨ ਦੀ ਲੋੜ ਨਹੀਂ ਹੈਗੀ। ਜਿਨ੍ਹਾਂ ਨੂੰ ਵੀ ਸਾਡਾ ਸੁਨੇਹਾ ਪਹੁੰਚ ਰਿਹਾ ਵੀ ਜੇ ਤੁਸੀਂ ਰੀਫਾਈਨੈਂਸ ਕਰਨ ਦੀ ਸੋਚ ਰਹੇ ਹੋ, ਜ਼ਿਆਦਾ ਇਸ ਤੋਂ ਬਾਅਦ ਨਾ ਸੋਚੋ। ਜੋ ਰੇਟ ਜੇ ਤੁਹਾਨੂੰ 1 ਪੁਆਇੰਟ ਜਾਂ 1.5 ਪੁਆਇੰਟ ਦਾ ਫਾਇਦਾ ਹੁੰਦਾ, ਇਹਨੂੰ ਪਲੀਜ਼ ਲਓ, ਕਿਉਂਕਿ ਇਹ ਸ਼ਾਇਦ ਰੇਟ ਜ਼ਿਆਦਾ ਦੇਰ ਇੰਨੇ ਥੱਲੇ ਨਹੀਂ ਰਹਿਣੇ ਜੀ। ਜੀ ਜੀ ਬਿਲਕੁਲ। ਸੋ ਸਰੋਤਿਓ, ਤੁਸੀਂ ਵੀ ਜੇ ਰੀਫਾਈਨੈਂਸ ਜਾਂ ਫਸਟ ਟਾਈਮ ਹੋਮ ਬਾਇਰਸ ਹੋ ਜਾਂ ਕੁਛ ਘਰ ਖਰੀਦਣਾ ਹੈ, ਰੀਅਲ estate ਦੇ ਬਾਰੇ ਤੁਹਾਡਾ ਕੋਈ ਸਵਾਲ ਹੈਗਾ ਆ, ਤੁਸੀਂ ਇਹਨਾਂ ਤੋਂ ਸਲਾਹ ਲੈਣੀ ਚਾਹੁੰਦੇ ਹੋ, ਗੱਲਬਾਤ ਕਰਨੀ ਚਾਹੁੰਦੇ ਹੋ, ਤਾਂ ਜ਼ੈਂਡਰ ਮੌਰਗੇਜ ਰੀਅਲ estate ਦੇ ਮੋਹਨ ਚੀਮਾ ਜੀ ਨੂੰ ਸੰਪਰਕ ਕਰੋ। ਇਹਨਾਂ ਦਾ ਫ਼ੋਨ ਨੰਬਰ 5598255555 559-825-5555 ਅਤੇ ਇਹਨਾਂ ਨੇ ਹੁਣ ਆਪਣਾ ਸਿਆਟਲ ਵਾਸ਼ਿੰਗਟਨ ਸਟੇਟ ਦੇ ਵਿੱਚ ਵੀ ਆਪਣਾ ਆਫਿਸ ਖੋਲ੍ਹ ਦਿੱਤਾ ਹੈ। ਉੱਥੇ ਸੰਪਰਕ ਕਰਨ ਦੇ ਲਈ ਨੰਬਰ 2069139075 206-913-9095। ਸੋ ਮੋਹਨ ਚੀਮਾ ਜੀ, ਹੁਣ ਜਿੱਦਾਂ ਆਪਾਂ ਦੇਖਿਆ ਵੀ ਬਹੁਤ ਸਾਰੇ ਲੋਕ ਕੋਵਿਡ ਦੇ ਕਰਕੇ ਅਨਇੰਪਲੋਇਡ ਹੋਏ, ਪਰ ਉਹਨਾਂ ਨੂੰ ਜਿਹੜੇ ਅਨਇੰਪਲੋਇਮੈਂਟ ਦੇ ਚੈੱਕ ਵੀ ਮਿਲੇ, ਜਿਹੜੇ ਕਿ ਕਈਆਂ ਦੇ ਉਹਨਾਂ ਦੀ ਇਨਕਮ ਤੋਂ ਵੀ ਵੱਧ ਜਿਹੜੇ ਉਹ ਸੀਗੇ। ਕੀ ਜੇ ਕੋਈ ਫਸਟ ਟਾਈਮ ਹੋਮ ਬਾਇਰ ਆ, ਕੀ ਉਸ ਨੂੰ ਇਸ ਚੀਜ਼ ਦੇ ਲਈ ਵਰਤ ਸਕਦਾ ਆ, ਜਾਂ ਉਸ ਦਾ ਕੋਈ ਫਾਇਦਾ ਆ, ਨੁਕਸਾਨ ਆ, ਕੀ ਕਰਨਾ ਚਾਹੀਦਾ ਉਸ ਨੂੰ? ਦੇਖੋ ਰਾਜ ਭਾਜੀ, ਜਿਹੜੇ ਤੇ ਹੈਗੀ ਨਾ ਅਨਐਮਪਲੋਇਮੈਂਟ ਦੀ ਇਨਕਮ, ਉਹ ਉਦੋਂ ਕਾਊਂਟ ਹੁੰਦੀ ਹੈ ਵਿੱਚ ਤੁਹਾਨੂੰ ਉਹ ਪਿਛਲੇ 2 ਸਾਲ ਤੱਕ ਮਿਲਦੀ ਹੋਵੇ। ਠੀਕ ਹੈ। ਫੋਰ ਐਗਜ਼ਾਮਪਲ 2020 ਹੈਗਾ, ਉਹਨਾਂ ਨੇ ਕਹਿਣਾ ਵੀ ਤੁਸੀਂ 2018 ਤੇ 2019 ਦੇ ਵਿੱਚ ਤੁਹਾਨੂੰ ਅਨਐਮਪਲੋਇਮੈਂਟ ਮਿਲੀ ਸੀਗੀ, ਜੇ ਉਦੋਂ ਮਿਲੀ ਸੀਗੀ ਤੇ ਉਹ ਕਾਊਂਟ ਹੋ ਜਾਂਦੀ ਹੈ। ਜੇ ਤੁਸੀਂ ਕੋਈ ਵੀ ਨਹੀਂ, ਸਿਰਫ ਕੋਵਿਡ ਕਾਰਨ ਮਿਲੀ ਹੈ, ਤੇ ਫਿਰ ਜਿਹੜੀ ਇਨਕਮ ਹੈਗੀ ਹੈ ਉਹ ਇਸ ਵੇਲੇ ਕਾਊਂਟ ਨਹੀਂ ਹੁੰਦੀ ਜੀ। ਉਹ ਤੁਸੀਂ ਉਹਨੂੰ ਇਨਕਮ 'ਚ ਐਜ਼ ਏ ਕਹਿ ਲਓ ਵੀ ਕਹੋ ਜੀ ਮੈਨੂੰ ਤਾਂ ਬਹੁਤ ਜ਼ਿਆਦਾ ਮੇਰੀ ਤਾਂ ਇਨਕਮ ਵੱਧ ਗਈ ਹੈ, ਇੱਕ ਮੈਨੂੰ ਆਹ ਵੀ ਪੈਸੇ ਆਉਂਦੇ, ਆਹ ਵੀ ਪੈਸੇ ਆਉਂਦੇ। ਸੋ ਜਿਹੜੀ ਅਨਐਮਪਲੋਇਮੈਂਟ ਇਨਕਮ ਹੈਗੀ ਹੈ, ਜੇ ਸਿਰਫ ਉਹ ਟੈਂਪਰਰੀ ਹੈਗੀ ਹੈ ਨਾ,
ਜਸਟ ਫॉर द ਟਾਈਮ ਬਿੰਗ ਉਹ ਨਹੀਂ ਕਾਊਂਟ ਹੋਵੇ। ਠੀਕ ਹੈ ਜੀ। ਤੇ ਬਹੁਤ ਸਾਰੇ ਲੋਕ ਜਿਹੜੇ ਨਵਾਂ ਘਰ ਖਰੀਦਣਾ ਚਾਹੁੰਦੇ ਆ, ਕਿਉਂਕਿ ਇੰਟਰਸਟ ਰੇਟ ਕਾਫੀ ਲੋ ਨੇ, ਸਾਰੇ ਜਾਣੇ ਉਸ ਚੀਜ਼ ਦਾ ਫਾਇਦਾ ਵੀ ਜਿਹੜਾ ਉਹ ਉਠਾਉਣਾ ਚਾਹੁੰਦੇ ਆ। ਸੋ ਰੀਅਲ estate ਦੀ ਮਾਰਕੀਟ ਕਿੱਦਾਂ ਚੱਲ ਰਹੀ ਆ? ਹੌਟ ਆ ਜਾਂ ਕੂਲ ਡਾਊਨ ਹੋ ਰਹੀ ਆ, ਜਾਂ ਉੱਥੇ ਕੀ ਖੜੀ ਆ? ਰਾਜ ਭਾਜੀ ਦੇਖੋ, ਰੀਅਲ estate ਦੀ ਮਾਰਕੀਟ ਹਾਲੇ ਵੀ ਹੌਟ ਹੀ ਚੱਲ ਰਹੀ ਹੈ, ਕਿਉਂਕਿ ਇੱਕ ਐਕਚੁਅਲੀ ਜਿਹੜਾ ਰੀਅਲ estate ਦਾ ਕੰਮ ਹੈ ਇਹ ਹੈਗਾ ਡਿਮਾਂਡ ਔਰ ਸਪਲਾਈ। ਜੀ। ਡਿਮਾਂਡ ਬਹੁਤ ਜ਼ਿਆਦਾ, ਪਰ ਜਿਹੜੀ ਸਪਲਾਈ ਇਨਵੈਂਟੋਰੀ ਆਫ ਹੋਮਸ ਜਿਹਨੂੰ ਅਸੀਂ ਕਹਿੰਦੇ ਆ ਉਹ ਬਹੁਤ ਲੋ ਹੈਗੀ ਹੈ। ਘਰ ਮਾਰਕੀਟ ਵਿੱਚ ਹੈ ਹੀ ਨਹੀਂ। ਜੇ ਘਰ ਆਉਂਦਾ, ਇੱਕ ਘਰ ਜੇ ਮਾਰਕੀਟ ਲੱਗਦਾ ਤੇ ਅਗਲੇ ਦਿਨ ਜੇ ਉਹਨਾਂ ਨੇ ਪ੍ਰਾਈਸ ਸਹੀ ਲਾਈ ਹੋਵੇ ਨਾ ਰਾਜ ਭਾਜੀ, ਤੇ 2 3 4 5 ਆਫਰਸ ਓਵਰ ਐਸਕਿੰਗ ਪ੍ਰਾਈਸ ਆ ਜਾਂਦੀ ਹੈ। ਸੋ ਜਿਹੜੀ ਹਾਊਸਿੰਗ ਦੀ ਮਾਰਕੀਟ ਹੈ ਰੀਅਲ estate ਦੀ ਖਾਸ ਕਰ, ਉਹ ਇਸ ਵੇਲੇ ਸਮਝ ਲਓ ਵੀ ਉਹ ਅੱਛੀ ਹਵਾ 'ਤੇ ਜਾ ਰਹੀ ਹੈ ਔਰ ਸਹੀ ਜਾ ਰਹੀ ਹੈ, ਔਰ ਲੱਗਦਾ ਵੀ ਉਹ ਸਹੀ ਚੱਲਣੀ ਹੈ। ਮੈਂ ਅੱਗੇ ਵੀ ਇੱਕ ਦੋ ਵਾਰੀ ਕਿਹਾ ਸੀ ਵੀ ਹੋ ਸਕਦਾ ਵੀ ਜਦੋਂ ਰੇਟਸ ਥੋੜ੍ਹੇ ਬਹੁਤੇ ਵਧਣਗੇ ਨਾ ਤੇ ਘਰਾਂ ਦੀਆਂ ਪ੍ਰਾਈਸਿਸ ਥੋੜ੍ਹੇ ਜਿਹੇ ਡਾਊਨ ਆਉਣਗੀਆਂ, ਕਰੈਸ਼ ਨਹੀਂ ਹੋਣੀਆਂ। ਕਰੈਕਸ਼ਨ ਹੋ ਜੂਗੀ, ਥੋੜ੍ਹਾ ਬਹੁਤਾ ਸਹੀ ਤਰੀਕੇ 'ਤੇ ਆ ਜਾਊਗੀ। ਸਹੀ ਕਹਿੰਦੇ ਵੀ ਮਤਲਬ ਕਿ ਜੇ 3 ਲੱਖ ਦਾ ਘਰ ਆ, ਹੋ ਸਕਦਾ ਵੀ ਇਹ 290 ਦਾ ਹੋ ਜਾਊਗਾ ਜਾਂ 295 ਦਾ ਹੋ ਜਾਊਗਾ, ਪਰ ਜਿਹੜਾ 3 ਲੱਖ ਦਾ ਘਰ ਆ ਉਹ 2.5 ਜਾਂ 2 ਲੱਖ ਦਾ ਨਹੀਂ ਹੋਣਾ। ਇਹੋ ਜਿਹੀ ਗੱਲਬਾਤ ਨਹੀਂ ਜੇ ਹੋਣੀ। ਜੀ ਜੀ ਜੀ। ਅਤੇ ਮੋਹਨ ਚੀਮਾ ਜੀ, ਬਹੁਤ ਸਾਰੇ ਜਿੱਦਾਂ ਆਪਾਂ ਕਿਹਾ ਵੀ ਬਹੁਤ ਸਾਰੇ ਲੋਕ ਘਰ ਖਰੀਦਣਾ ਚਾਹੁੰਦੇ ਆ। ਕਈਆਂ ਦੇ ਕਾਰਾਂ ਦੇ ਲੋਨ ਨਾਲ ਦੇ ਨਾਲ ਜਿਹੜੇ ਉਹ ਚੱਲ ਰਹੇ ਹੁੰਦੇ, ਕਈਆਂ ਦਾ ਥੋੜ੍ਹਾ ਰਹਿ ਗਿਆ ਹੁੰਦਾ ਆ, ਅੱਧਾ ਰਹਿ ਗਿਆ ਹੁੰਦਾ ਆ, ਜਾਂ ਥੋੜ੍ਹਾ ਜਿਹਾ ਜ਼ਿਆਦਾ ਵੀ ਹੁੰਦਾ ਆ। ਉਹਨਾਂ ਦੇ ਲਈ ਕੀ ਐਡਵਾਈਸ ਆ? ਓਬਵੀਅਸਲੀ ਜੇ ਤੁਹਾਡੇ ਉੱਤੇ ਜ਼ਿਆਦਾ ਡੈਟ ਹੈਗਾ ਤਾਂ ਉਹਦਾ ਨੈਗੇਟਿਵ ਇਫੈਕਟ ਹੁੰਦਾ। ਕੀ ਐਡਵਾਈਸ ਦਿੰਦੇ ਆ ਤੁਸੀਂ ਉਹਨਾਂ ਨੂੰ? ਹਾਂਜੀ ਹਾਂਜੀ ਰਾਜ ਭਾਜੀ, ਲੋਨਸ ਦੇ ਮਾਮਲੇ ਵਿੱਚ ਜੇ ਸਪੋਜ਼ ਕਰੋ ਤੁਹਾਡਾ ਕਾਰ ਲੋਨ ਚੱਲਦਾ ਤੇ ਪਰ ਜੇ ਉਹਦੀਆਂ ਸਿਰਫ 10 ਪੇਮੈਂਟਾਂ ਰਹਿ ਗਈਆਂ ਨਾ, ਉਹ ਤੁਹਾਡੇ ਲੋਨ ਨੂੰ ਇਫੈਕਟ ਨਹੀਂ ਕਰਦੀਆਂ ਜੇ ਤੁਸੀਂ ਘਰ ਦੀ ਕਰਾਉਣੀ ਹੈ ਮੌਰਗੇਜ। ਯਾਨੀ ਕਿ ਅਪ ਟੂ 10 ਪੇਮੈਂਟਸ ਜੇ ਰਹਿ ਗਈਆਂ, ਇਟਸ ਓਕੇ, ਉਹਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਪੇ ਕਰੋ, ਅਸੀਂ ਉਹਨੂੰ ਡੈਟ ਨੂੰ ਕਾਊਂਟ ਕਰਦੇ ਨੇ। ਠੀਕ ਹੈ ਜੀ, ਇਹ ਤਾਂ ਹੈਗਾ ਜੇ ਰੂਲ ਗਾਈਡਲਾਈਨ ਜਿਹੜੀ ਅਸੀਂ ਇਸਤੇਮਾਲ ਕਰਨੇ ਆ ਜਦੋਂ ਅਸੀਂ ਘਰਾਂ ਦਾ ਲੋਨ ਕਰੀਏ। ਤਾਂ ਸੋ ਜੇ ਕਿਸੇ ਦੀ ਸਪੋਜ਼ ਕਰੋ $400 ਪੇਮੈਂਟ ਹੈਗੀ ਹੈ, ਠੀਕ ਹੈ ਜੀ, ਤੇ ਉਹਨਾਂ ਦਾ 5000 ਬੈਲੈਂਸ ਹੈਗਾ ਲੋਨ ਦਾ। ਹਾਂਜੀ, ਤੇ ਇਹਦਾ ਮਤਲਬ ਕਿ ਜਿਹੜੀਆਂ 4000 ਤੱਕ ਦਾ ਜਿਹੜਾ ਹੁੰਦਾ ਨਾ ਲੋਨ, ਜੇ ਤੁਸੀਂ 5000 ਨੂੰ $1000 ਦੇ ਕੇ ਸਿਰਫ 4000 ਲੈਣ ਦਿਓ ਤੇ ਤੁਹਾਨੂੰ ਉਹ 4000 ਲਾਉਣ ਦੀ ਲੋਨ ਨਹੀਂ ਹੈਗੀ, ਕਿਉਂਕਿ ਤੁਹਾਡੀ ਜਿਹੜੀ ਡੈਟ ਹੈ ਅਸੀਂ ਤੁਹਾਡੇ ਅਗੇਂਸਟ ਨਹੀਂ ਕਾਊਂਟ ਕਰਦੇ, ਕਿਉਂਕਿ guidelines they allow us to leave 10 payments on an installment loan। ਸਿਰਫ ਇੰਸਟਾਲਮੈਂਟ ਲੋਨ ਦੀ ਕਰ ਰਹੇ, ਕਾਰ ਲੋਨਸ ਹੋ ਗਏ ਜਾਂ ਤੁਸੀਂ ਕੋਈ ਇੰਸਟਾਲਮੈਂਟ ਲੋਨ ਹੋ ਲਿਆ, ਉਹਦੀਆਂ ਅਲਾਉਡ ਹੁੰਦੀਆਂ ਜੀ ਅਪ ਟੂ 10 ਪੇਮੈਂਟਸ। ਠੀਕ ਹੈ ਜੀ ਜੀ। ਸੋ ਬਿਲਕੁਲ ਸਰੋਤਿਓ, ਜੇ ਤੁਹਾਡਾ ਵੀ ਕੋਈ ਮੌਰਗੇਜ ਰੀਅਲ estate ਦੇ ਨਾਲ ਸੰਬੰਧਿਤ ਕੋਈ ਸਵਾਲ ਹੈਗਾ ਤੇ ਤੁਸੀਂ ਜਿਹੜਾ ਜੀ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਜ਼ੈਂਡਰ ਮੌਰਗੇਜ ਰੀਅਲ estate ਦੇ ਮੋਹਨ ਸਿੰਘ ਚੀਮਾ ਜੀ ਨੂੰ। ਇਹਨਾਂ ਦਾ ਨੰਬਰ ਹੈ 5598255555 559 825 55 ਦੇ ਨਾਲ ਦੇ ਉੱਤੇ ਜਿਹੜਾ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਵਾਸ਼ਿੰਗਟਨ ਸਟੇਟ, ਸਿਆਟਲ, ਕੈਂਟ, ਇਸ ਇਲਾਕੇ ਦੇ ਵਿੱਚ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 206 913 9075 206 913 9075 ਦੇ ਉੱਤੇ। ਅਤੇ ਮੋਹਨ ਚੀਮਾ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ। ਸੋ ਜਾਂਦੇ ਜਾਂਦੇ ਕੀ ਸਰੋਤਿਆਂ ਨੂੰ ਤੁਸੀਂ ਕਹਿਣਾ ਚਾਹੁੰਦੇ ਹੋ? ਜੀ ਜੀ ਰਾਜ ਭਾਜੀ, ਇੱਕ ਸੁਨੇਹਾ ਮੈਂ ਦੇਣਾ ਚਾਹਾਂਗਾ ਵੀ ਜੇ ਕੋਈ ਵੀ ਸਾਡੀ ਗੱਲ ਕਿਸੇ ਵੀ ਸ਼ਹਿਰ ਕੈਲੀਫੋਰਨੀਆ 'ਚ ਸੁਣ ਰਿਹਾ, ਜੇ ਉਹਨਾਂ ਕੋਲ ਰੀਅਲ estate ਦੇ ਲੋਨ ਆਫਿਸਰ ਲਾਇਸੈਂਸ ਹੈਗਾ ਔਰ ਜੇ ਉਹ ਸਾਡੀ ਕੰਪਨੀ ਨੂੰ ਜੁਆਇਨ ਕਰਨਾ ਚਾਹੁੰਦੇ ਨੇ, ਤੇ ਆਹ ਜਿਹੜੇ ਨੰਬਰ ਅਸੀਂ ਅਨਾਊਂਸ ਕੀਤੇ ਇਹਨਾਂ ਦੇ ਸਾਡੇ ਨਾਲ ਕਾਲ ਕਰਕੇ ਸਾਨੂੰ ਪੁੱਛ ਲਓ, ਕਿਉਂਕਿ ਸਾਡੇ ਕੋਲ ਇਸ ਵੇਲੇ ਓਪਨਿੰਗਸ ਹੈਗੀਆਂ। ਔਰ ਖਾਸ ਕਰ ਜਿਹੜੇ ਨਵੇਂ ਗ੍ਰੈਜੂਏਟਸ ਹੈਗੇ ਆ ਜਿਨ੍ਹਾਂ ਨੇ ਹੁਣੇ ਰੀਸੈਂਟਲੀ ਸਮਝ ਲਓ ਫਾਈਨੈਂਸ ਦੀ ਡਿਗਰੀ ਲਈ ਹੈ ਜਾਂ ਉਹਨਾਂ ਨੂੰ ਥੋੜ੍ਹੀ ਬਹੁਤੀ ਨੌਲੇਜ ਹੈਗੀ ਹੈ ਇਸ ਕੰਮ ਦੀ, ਉਹ ਵੀ ਸਾਨੂੰ ਕੰਟੈਕਟ ਕਰ ਸਕਦੇ ਹੋ, ਕਿਉਂਕਿ ਸਾਨੂੰ ਕਾਫੀ ਲੋੜ ਹੈਗੀ ਹੈ। ਔਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਭਾਈਚਾਰੇ ਦਾ ਹੋਰ ਸਹਿਯੋਗ ਦੇ ਕੇ ਜੇ ਕਿਸੇ ਅਸੀਂ ਕੰਮ ਕਰ ਸਕੀਏ, ਜੇ ਕਿਸੇ ਨੂੰ ਜੌਬ ਦੇ ਸਕੀਏ, ਤੇ ਅਸੀਂ ਸਾਨੂੰ ਉਹ 'ਚ ਬੜੀ ਖੁਸ਼ੀ ਹੋਊਗੀ। ਸੋ ਨੰਬਰ ਹੈਗਾ ਜੀ 5598255555 ਜੀ। ਜੀ, ਬਹੁਤ ਬਹੁਤ ਸ਼ੁਕਰੀਆ ਮੋਹਨ ਚੀਮਾ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਰਾਜ ਭਾਜੀ, ਤੁਹਾਨੂੰ ਤੇ ਸਭ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਮੌਰਗੇਜ ਰੀਅਲ estate ਦੇ ਨਾਲ ਸੰਬੰਧਿਤ ਤੋਂ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਅਤੇ ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।
ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ-ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਹਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ,